ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰੰਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 77865604660 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਅਸੀਂ ਤੁਹਾਡੀ ਜਿਹੜੀ ਗੱਲਬਾਤ ਹੁਣ ਕਰਾਉਣ ਜਾ ਰਹੇ ਹਾਂ ਬਲਤੇਜ ਪੰਨੂ ਜੀ ਦੇ ਨਾਲ। ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ, ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟ, ਰੈਸਟੋਰੈਂਟ, ਇਹਨਾਂ ਸਾਰਿਆਂ ਦੀ ਇਹ ਇੰਸ਼ੋਰੈਂਸ ਕਰਦੇ ਨੇ। ਫ੍ਰੀ ਕੋਡ ਦੇ ਲਈ ਜਾਂ ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਨੰਬਰ 408 272 2500, 4082722500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਸਟੂਡੀਓ ਨੰਬਰ 408 722 7698, 408 722 7698 ਦੇ ਉੱਤੇ। ਅਤੇ ਆਪਣੀ ਗੱਲਬਾਤ ਦਾ ਸਿਲਸਿਲਾ ਬਲਤੇਜ ਜੀ ਸ਼ੁਰੂ ਕਰਦੇ ਹਾਂ। ਪੰਜਾਬ ਦੇ ਜਿਹੜੇ ਸਰਕਾਰੀ ਆંકੜੇ ਆ, ਉਹਨਾਂ ਦੇ ਮੁਤਾਬਕ ਬੇਰੁਜ਼ਗਾਰ ਹੈ ਨਹੀਂ, ਚੰਗਾ ਵੱਡਾ ਮਜ਼ਾਕ ਉਹਨਾਂ ਦੇ ਨਾਲ। ਜਿਹੜੀ ਪੰਜਾਬ ਸਰਕਾਰ ਦੇ ਮੁਤਾਬਕ ਜੀ ਬੇਰੁਜ਼ਗਾਰੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਤੇ ਪੰਜਾਬ 'ਚ ਜਿਹੜੇ ਸਰਕਾਰੀ ਅੰਕੜੇ ਨੇ, ਉਹ ਪੰਜਾਬ ਦੇ ਵਿੱਚ ਗਰੀਬ ਘਰਾਂ ਦੇ ਪੜ੍ਹੇ ਲਿਖੇ ਸਿਰਫ 444 ਨੌਜਵਾਨ ਜਿਹੜੇ ਉਹ ਬੇਰੁਜ਼ਗਾਰ ਨੇ। ਔਰ ਸਰਕਾਰ ਜਿਹੜੀ ਹੈ ਇਹਨਾਂ 444 ਬੇਰੁਜ਼ਗਾਰਾਂ ਨੂੰ 150 ਰੁਪਈਏ ਤੋਂ ਲੈ ਕੇ 600 ਰੁਪਈਏ ਤੱਕ ਪ੍ਰਤੀ ਮਹੀਨਾ ਬੇਕਾਰੀ ਭੱਤਾ ਜਿਹੜਾ ਜੀ ਉਹ ਦੇ ਰਹੀ ਹੈ। ਅੰਕੜਿਆਂ ਦੇ ਅਨੁਸਾਰ ਜੀ ਸਾਲਾਨਾ ਜਿਹੜਾ 6,52,575 ਰੁਪਈਏ ਬੇਕਾਰੀ ਭੱਤਾ ਦੇ ਕੇ ਰਾਜ ਦੇ ਬੇਰੁਜ਼ਗਾਰਾਂ ਦੀ ਰੋਟੀ ਦਾ ਪ੍ਰਬੰਧ ਜਿਹੜਾ ਜੀ ਉਹ ਕਰ ਰਹੀ ਹੈ। ਇਹ ਸਰਕਾਰੀ ਅੰਕੜੇ ਨੇ ਜੀ। ਔਰ 2014-15 ਦੇ ਦੌਰਾਨ ਪੰਜਾਬ ਦੇ ਵਿੱਚ ਗਰੀਬ ਪਰਿਵਾਰਾਂ ਦੇ ਪੜ੍ਹੇ ਲਿਖੇ ਸਿਰਫ 444 ਬੇਰੁਜ਼ਗਾਰ ਲੱਭੇ ਸੀਗੇ ਜੀ। ਔਰ ਇਹਦੇ ਵਿੱਚੋਂ 444 ਦੇ ਵਿੱਚੋਂ 171 ਅਨੁਸੂਚਿਤ ਜਾਤੀਆਂ, 18 ਪਛੜੀਆਂ ਸ਼੍ਰੇਣੀਆਂ ਤੇ 255 ਜਿਹੜੇ ਉਹ ਬਾਕੀ ਵਰਗ ਦੇ ਨਾਲ ਸੰਬੰਧਿਤ ਸੀਗੇ। 245 ਮੁੰਡੇ ਤੇ 199 ਜਿਹੜੀਆਂ ਉਹ ਕੁੜੀਆਂ ਸੀਗੀਆਂ। 13-14 ਦੇ ਦੌਰਾਨ ਗਰੀਬ ਪਰਿਵਾਰਾਂ ਦੇ ਪੜ੍ਹੇ ਲਿਖੇ ਸਿਰਫ 309 ਬੇਰੁਜ਼ਗਾਰ ਜਿਹੜੇ ਉਹ ਲੱਭੇ ਸੀਗੇ। ਔਰ ਇਹਦੇ ਵਿੱਚੋਂ ਵੀ 101 ਜਿਹੜੇ ਉਹ ਅਨੁਸੂਚਿਤ ਜਾਤੀਆਂ ਦੇ, 13 ਪਛੜੀਆਂ ਸ਼੍ਰੇਣੀਆਂ ਦੇ, 195 ਜਿਹੜੇ ਉਹ ਹੋਰ ਵਰਗਾਂ ਦੇ ਨਾਲ ਸੰਬੰਧਿਤ ਸੀਗੇ ਜੀ। ਅਕਾਲੀ ਦਲ ਦੇ ਵੱਲੋਂ ਜੀ 2007 ਦੀਆਂ ਵਿਧਾਨ ਸਭਾ ਚੋਣਾਂ ਦੇ ਟਾਈਮ ਆਪਣੇ ਚੋਣ ਮਨੋਰਥ ਜਿਹੜਾ ਪੱਤਰ ਸੀਗਾ ਉਹਨਾਂ ਦਾ, ਉਹਦੇ ਵਿੱਚ ਟੈਕਨੋਲੋਜੀ
ਹੱਬ ਸਥਾਪਿਤ ਕਰਕੇ 1 ਲੱਖ ਨੌਜਵਾਨਾਂ ਦੀ ਰੁਜ਼ਗਾਰ ਪੈਦਾ ਕਰਨ ਤੇ ਸਰਕਾਰੀ ਵਿਭਾਗਾਂ ਦੇ ਵਿੱਚ 1.5 ਲੱਖ ਜਿਹੜੀਆਂ ਅਸਾਮੀਆਂ ਸੀ ਉਹ ਭਰਨ ਦਾ ਵਾਅਦਾ ਕੀਤਾ ਸੀਗਾ। ਇਹਦੇ ਉਲਟ ਬਾਦਲ ਸਰਕਾਰ ਜਿਹੜੀ ਹੈ ਜੀ ਉਹ ਕੈਪਟਨ ਸਰਕਾਰ ਵੇਲੇ ਵੀ ਮੁਲਾਜ਼ਮਾਂ ਦੇ ਰਿਟਾਇਰ ਹੋਣ, ਪ੍ਰਮੋਟ ਜਾਂ ਮੌਤ ਦੀ ਸੂਰਤ ਵਿੱਚ ਜਿਹੜੀਆਂ ਖਾਲੀ ਹੁੰਦੀਆਂ ਫੀਡਰ ਜਿਹੜੀਆਂ ਪੋਸਟਾਂ ਸੀਗੀਆਂ ਉਹਨੂੰ ਖਤਮ ਕਰਨ ਦਾ ਜਿਹੜਾ ਫੈਸਲਾ ਬਰਕਰਾਰ ਰੱਖ ਕੇ ਨਵੇਂ ਭਰਤੀ ਦੇ ਮੌਕਿਆਂ ਨੂੰ ਜਿਹੜਾ ਜੀ ਉਹ ਖਤਮ ਕੀਤਾ ਗਿਆ। ਜਿੱਥੇ 1 ਲੱਖ ਨੂੰ ਰੁਜ਼ਗਾਰ ਦੇਣ ਦੀ ਗੱਲ ਕਹੀ ਜਾ ਰਹੀ ਸੀ ਪਰ ਸਰਕਾਰੀ ਅੰਕੜੇ ਕਹਿੰਦੇ ਹੈ ਹੀ 444। ਇੰਨੇ ਲੱਖ ਨੇ ਜੀ ਉਹ ਫਿਰ ਕਿੱਥੇ ਜਾਣੇ ਨੇ ਜਾਂ ਉਹਨੂੰ ਕਿਹਨੂੰ ਨੌਕਰੀਆਂ ਦੇਣੀਆਂ ਸੀਗੀਆਂ ਜੀ? ਇਹ ਉਹ ਆਪਣੇ ਆਪ ਦੇ ਉੱਤੇ ਹੀ ਜਿਹੜਾ ਜੀ ਉਹ ਦੋਨੋਂ ਗੱਲਾਂ ਗਲਤ ਹੋਈ ਜਾਂਦੀ। ਜੀ ਬਿਲਕੁਲ ਬਿਲਕੁਲ। ਅਗਲੀ ਗੱਲ ਕਰਦੇ ਹਾਂ ਪੰਜਾਬ ਦੇ ਡਾਕਟਰਾਂ ਦੇ ਚੰਡੀਗੜ੍ਹ 'ਚ ਡੇਰੇ। ਜਿਹੜੇ ਇਹ ਪੰਜਾਬ ਦੇ ਇਹ ਡਾਕਟਰ ਨੇ ਜੀ ਉਹ ਚੰਡੀਗੜ੍ਹ ਦੇ ਵਿੱਚ ਬੈਠੇ ਨੇ ਜੀ ਡੇਰੇ ਲਾ ਕੇ ਕਿ ਇਹ ਬਹੁਤੇ ਜਿਹੜੇ ਨੇ ਜੀ ਉਹ ਚਲੇ ਗਏ ਨੇ ਡੈਪੂਟੇਸ਼ਨ ਦੇ ਉੱਤੇ। ਜਿਹੜਾ ਪੰਜਾਬ ਦੇ ਵਿੱਚ ਨੇ ਡਾਕਟਰਾਂ ਨੂੰ ਜਿਹੜੇ ਉਹ ਭੱਤੇ ਵਗੈਰਾ ਨੇ ਉਹ ਜਿਹੜਾ ਨਹੀਂ ਮਿਲ ਰਹੇ, ਜਿਹਦੇ ਕਰਕੇ ਇਹਨਾਂ ਦੇ ਚੰਡੀਗੜ੍ਹ ਦੇ ਵਿੱਚ ਜਿਹੜਾ ਜਾਣ ਦਾ ਜੀ ਉਹ ਰੁਝਾਨ ਜਾਰੀ ਹੈ। ਔਰ ਉਹਦੇ ਨਾਲ ਹੋ ਜਿਹੜਾ ਜੀ ਇਹ ਰਿਹਾ ਕਿ ਜਿਹੜੇ ਪੰਜਾਬ ਦੇ ਮਰੀਜ਼ ਨੇ ਜੀ ਉਹਨਾਂ ਵਿਚਾਰਿਆਂ ਦਾ ਬੁਰਾ ਹਾਲ ਜਿਹੜਾ ਜੀ ਉਹ ਹੋ ਰਿਹਾ। ਪੰਜਾਬ ਦੇ ਵਿੱਚ ਲੋਕ ਬਿਨਾਂ ਇਲਾਜ ਤੋਂ ਤੜਫ ਰਹੇ ਨੇ। ਜਿਹੜੇ ਡਾਕਟਰ ਤੇ ਫਾਰਮਾਸਿਸਟ ਨੇ, ਨਰਸਾਂ ਜਿਹੜੀਆਂ ਨੇ ਉਹ ਵੀ ਰਾਜਧਾਨੀ ਛੱਡਣ ਨੂੰ ਉਹਨਾਂ ਦਾ ਦਿਲ ਨਹੀਂ ਕਰਦਾ ਜੀ। ਔਰ ਇਹਨਾਂ ਦੇ ਵਿੱਚੋਂ ਕਈ ਡਾਕਟਰ ਜਿਹੜੇ ਨੇ ਦਿੱਲੀ ਦੇ ਵਿੱਚ ਡੈਪੂਟੇਸ਼ਨ ਤੇ ਬੈਠੇ ਹੋਏ ਨੇ ਕਿਉਂਕਿ ਬਹੁਤੇ ਜਿਹੜੇ ਨੇ ਜੀ ਇਹ ਉੱਚ ਆਫਿਸਰ ਤੇ ਸਿਆਸਤਦਾਨਾਂ ਦੇ ਨੇੜਲੇ ਨੇ ਜੀ। ਚੰਡੀਗੜ੍ਹ ਦੇ ਵਿੱਚ ਪੰਜਾਬ ਤੋਂ 70 ਦੇ ਕਰੀਬ ਡਾਕਟਰ ਡੈਪੂਟੇਸ਼ਨ ਦੇ ਉੱਤੇ ਨੇ। ਇਹਦੇ ਵਿੱਚੋਂ 46 ਡਾਕਟਰਾਂ ਨੂੰ ਮਿਆਦ ਦੇ ਨਾਲੋਂ ਵੱਧ ਸਮਾਂ ਹੋ ਗਿਆ। 19 ਇਸ ਤਰ੍ਹਾਂ ਦੇ VIP ਡਾਕਟਰ ਨੇ ਜਿਹੜੇ 20 ਸਾਲ ਤੋਂ ਜ਼ਿਆਦਾ ਚੰਡੀਗੜ੍ਹ ਦੇ ਵਿੱਚ ਡੈਪੂਟੇਸ਼ਨ ਦੇ ਉੱਤੇ ਬੈਠੇ ਹੋਏ ਨੇ। ਔਰ ਪੰਜਾਬ ਦੇ ਵਿੱਚ 1983 ਤੋਂ ਜਿਹੜੇ ਨੇ ਡਾਕਟਰ ਪਰਮਜੀਤ ਸਿੰਘ ਵਿਮਲਾ ਅਗਰਵਾਲ ਜਿਹੜੇ ਜੀ ਉਹ 1983 ਤੋਂ ਚੰਡੀਗੜ੍ਹ ਦੇ ਵਿੱਚ ਬੈਠੇ ਨੇ। ਨਾ ਉਹਨਾਂ ਨੂੰ ਕਿਸੇ ਨੇ ਉੱਥੋਂ ਤੋਰਿਆ ਜੀ, ਨਾ ਉਹ ਜਾਣ ਦੇ ਵਾਸਤੇ ਆਪ ਹੀ ਜਿਹੜੇ ਤਿਆਰ ਹੋਏ ਜੀ। ਜਿਹੜੇ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤ ਚਾਵਲਾ ਜੀ ਉਹ ਕਹਿੰਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਦਹਾਕਿਆਂ ਤੋਂ ਬੈਠਣ ਵਾਲੇ ਜਿਹੜੇ ਡਾਕਟਰ, ਸਿਆਸਤਦਾਨ ਤੇ ਅਫਸਰਾਂ ਦੇ ਜਿਹੜੇ ਧੀਆਂ ਪੁੱਤ ਉਹ ਰਿਸ਼ਤੇਦਾਰ ਨੇ, ਜਿਹਦੇ ਕਰਕੇ ਇਹਨਾਂ ਦੇ ਉੱਤੇ ਕਦੀ ਜਿਹੜਾ ਜੀ ਸ਼ਿਕੰਜਾ ਨਹੀਂ ਕੱਸਿਆ ਜਾ ਸਕਿਆ। ਜਿਹੜੇ ਸੁਰਜੀਤ ਕੁਮਾਰ ਦਿਆਣੀ ਨੇ ਸਿਹਤ ਮੰਤਰੀ ਪੰਜਾਬ ਦੇ, ਉਹ ਕਹਿੰਦੇ ਡਾਕਟਰ ਡਿਊਟੀ ਨੂੰ ਵੀ ਦੇਣੇ ਪੈਂਦੇ ਆ। ਡੈਪੂਟੇਸ਼ਨ ਦੇ ਉੱਤੇ ਬੈਠੇ ਡਾਕਟਰਾਂ ਦੀ ਕੋਈ ਸ਼ਿਕਾਇਤ ਨਹੀਂ ਹੋਈ, ਜਿਹਦੇ ਕਰਕੇ ਮਿਆਦ ਜਿਹੜੀ ਹੈ ਜੀ ਉਹ ਕਹਿੰਦੇ ਆ ਦਿਆਣੀ ਹੁਰੀ ਵਧੀ ਜਾ ਰਹੀ ਹੈ। ਉਹ ਕਹਿੰਦੇ ਏਦਾਂ ਦੀ ਕੋਈ ਪਾਲਿਸੀ ਨਹੀਂ ਹੈਗੀ ਕਿ ਜਿਹਦੇ ਤਹਿਤ ਧੱਕੇ ਨਾਲ ਇਹਨਾਂ ਨੂੰ ਬਾਹਰ ਭੇਜਿਆ ਜਾ ਸਕੇ। ਪਰ ਨੁਕਸਾਨ ਜਿਹੜਾ ਜੀ ਪਿਛਲੇ ਸਾਲਾਂ ਤੋਂ ਉਹ ਪੰਜਾਬ ਦੇ ਲੋਕਾਂ ਦਾ ਹੋਈ ਜਾਂਦਾ। ਜੀ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ 2017 ਦੀਆਂ ਚੋਣਾਂ ਨੂੰ ਲੈ ਕੇ ਪਟਿਆਲਾ ਦੇ ਮੋਤੀ ਮਹਿਲ ਦੇ ਵਿੱਚ ਰੌਣਕਾਂ ਲਗਾਤਾਰ ਵੱਧ ਰਹੀਆਂ। ਜੀ ਜਿਹੜਾ ਮੋਤੀ ਬਾਗ ਪੈਲੇਸ ਹੈ ਜੀ ਮੁੜ ਕੇ ਉਹ ਫਿਰ ਇੱਕ ਵਾਰੀ ਰੌਣਕਾਂ ਦੇ ਵਿੱਚ ਵਾਪਸ ਆਇਆ ਜੀ। ਉੱਥੇ ਰਾਜਸੀ ਸਰਗਰਮੀਆਂ ਜਿਹੜੀਆਂ ਉਹ ਵਧੀਆਂ ਨੇ। ਜਿਹੜੀ ਕੇਂਦਰ ਦੀ ਹਾਈ ਕਮਾਂਡ ਹੈ ਜੀ ਉਹਨੇ ਸ਼ਾਇਦ ਭੁਰਕੀ ਜਿਹੜੀ ਹੈ ਜੀ ਉਹ ਕਪਤਾਨ ਦੀ ਮੰਨੀ ਹੈ ਤੇ ਉਹਨਾਂ ਨੇ ਜਿਹੜੀਆਂ ਉਹਨੇ 1 ਜੁਲਾਈ ਤੋਂ ਮੀਟਿੰਗ ਕਰਨੀਆਂ ਨੇ ਉਹਨਾਂ ਦੇ ਉੱਤੇ ਕਿਸੇ ਕਿਸਮ ਦੀ ਰੋਕ ਨਹੀਂ ਲਾਈ, ਬਲਕਿ ਇਹ ਕਿਹਾ ਕਿ ਇੱਦਾਂ ਦੀਆਂ ਮੀਟਿੰਗ ਕੋਈ ਵੀ ਕਰ ਸਕਦਾ। ਤੋ ਜਿਹਦੇ ਕਰਕੇ ਇੱਕ ਹੁੰਗਾਰਾ ਜਿਹੜਾ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮਿਲਿਆ ਜੀ। ਮਿਸ਼ਨ 2017 ਦੇ ਬੈਨਰ ਦੇ ਹੇਠ 1 ਜੁਲਾਈ ਤੋਂ ਇਹ ਹਲਕਾਵਾਰ ਮੀਟਿੰਗਾਂ ਜਿਹੜੀਆਂ ਜੀ ਉਹਦੀ ਵਿਉਂਤਪਤੀ ਇਸ ਵੇਲੇ ਚੱਲ ਰਹੀ ਹੈ ਜੀ। ਮੋਤੀ ਮਹਿਲ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਫੀ ਦੇਰ ਤੋਂ ਬਾਅਦ ਇੰਨੇ ਦਿਨ ਜਿਹੜਾ ਜੀ ਉਹ ਮੋਤੀ ਮਹਿਲ ਦੇ ਵਿੱਚ ਦਿਸੇ ਨੇ, ਨਹੀਂ ਤਾਂ ਕਿਤੇ ਉਹ ਗਾਹੇ ਬਗਾਹੇ ਕਦੇ ਕਤਾਈ ਜਿਹੜਾ ਆਉਂਦੇ ਨੇ, ਬਹੁਤੀ ਦੇਰ ਪਹਾੜਾਂ ਤੇ ਰਹਿੰਦੇ ਨੇ, ਅੱਜ ਕੱਲ੍ਹ ਉਤਰੇ ਹੋਏ ਨੇ। ਤੋ ਜਿਹੜੀਆਂ ਮੀਟਿੰਗਸ ਨੇ ਜੀ ਉਹ ਲਗਾਤਾਰ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਜਿਉਂ ਕੈਪਟਨ ਅਮਰਿੰਦਰ ਸਿੰਘ ਹੋਰੀ ਮੁੱਖ ਮੰਤਰੀ ਸਨ ਜਿਸ ਟਾਈਮ ਦੇ ਉੱਤੇ, ਜਾਂ ਜਦੋਂ ਦੂਜੀ ਵਾਰੀ ਬਣਦੇ ਰਹਿ ਗਏ, ਉਦੋਂ ਸਰਗਰਮੀਆਂ ਜਿਹੜੀਆਂ ਸਨ ਉਹ ਜ਼ਰੂਰ ਇੱਥੇ ਮੋਤੀ ਮਹਿਲ ਦੇ ਵਿੱਚ ਬਹੁਤ ਸਾਰੀਆਂ ਹੁੰਦੀਆਂ ਸਨ। ਵੱਡੀਆਂ ਗੱਡੀਆਂ ਜਿਹੜੀਆਂ ਨੇ ਆਉਂਦੀਆਂ ਜਾਂਦੀਆਂ ਦਿਸਦੀਆਂ ਸਨ। ਪਰ ਤਕਰੀਬਨ ਪਿਛਲੇ 3.5 ਸਾਲ ਤੋਂ 4 ਸਾਲ ਦੇ ਸਮੇਂ ਤੋਂ ਇੱਕਦਮ ਜਿਹੜਾ ਜੀ ਸ਼ਾਂਤ ਪਿਆ ਜਿਹੜਾ ਜੀ ਮੋਤੀ ਮਹਿਲ। ਇੱਥੇ ਕੋਈ ਕਿਸੇ ਜਗ੍ਹਾ ਕੋਈ ਸਰਗਰਮੀ ਜਿਹੜੀ ਉਹ ਨਹੀਂ ਸੀ ਦੀ। ਹੁਣ ਦੁਬਾਰਾ ਜਿਹੜਾ ਜੀ ਉਹ ਇੱਥੇ ਸਰਗਰਮੀਆਂ ਜਿਹੜੀਆਂ ਜੀ ਉਹ ਦਿਸ ਰਹੀਆਂ ਨੇ। ਔਰ ਜਲੰਧਰ ਤੋਂ ਇਹ ਸ਼ੁਰੂ ਕੀਤਾ ਜਾ ਰਿਹਾ। ਜਲੰਧਰ ਦੇ ਵਿੱਚ ਜਿਹੜੀਆਂ ਜੀ ਉਹ ਕਾਫੀ ਡਿਊਟੀਜ਼ ਜਿਹੜੀਆਂ ਉਹ ਲਾਈਆਂ ਗਈਆਂ ਨੇ। ਉੱਥੋਂ ਦੇ ਲੋਕਲ ਜਿਹੜੇ ਕਾਂਗਰਸੀ ਨੇ ਉਹਨਾਂ ਦੀਆਂ ਇੱਕ ਇਕੱਠ ਜਿਹੜਾ ਜੀ ਉਹ ਦਿਖਾਇਆ ਜਾਵੇ। ਔਰ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਜੀ ਉਹ ਆਪਣੀ ਸ਼ੋਅ ਕਰਨਾ ਚਾਹੁੰਦੇ ਨੇ ਹਾਈ ਕਮਾਂਡ ਨੂੰ ਕਿ ਕਿੰਨੀ ਕੁ ਉਹਨਾਂ ਦੀ ਪੈਂਚ ਜਿਹੜੀ ਹੈ ਜੀ ਪੰਜਾਬ ਦੇ ਵਿੱਚ ਹੈਗੀ ਹੈ। ਤੇ ਲੱਗਦਾ ਨਹੀਂ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਵਾਲਾ ਜਿਹੜੀ ਉਹਨਾਂ ਨੇ ਸ਼ੁਰੂ ਕਰਨਾ ਸੀਗਾ ਉਹ ਸ਼ੁਰੂ ਵੀ ਹੋ ਪਾਊਗਾ, ਕਿਉਂਕਿ ਜੇ ਉਹ ਬਰਾਬਰ ਤੇ ਕਰਦੇ ਨੇ ਤੇ ਉਹਨਾਂ ਰਸ਼ ਨਹੀਂ ਦਿਸਣਾ ਤੇ ਉਹ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਉਹ ਔਖਿਆ ਕਰੂਗੀ ਉਹ ਗੱਲ। ਤੇ ਲੱਗਦਾ ਜੀ ਕਿ ਸਿਰਫ ਕੈਪਟਨ ਹੋਰਾਂ ਦੀ ਹੀ ਜਿਹੜੀ ਹੈ ਜੀ 1 ਜੁਲਾਈ ਤੋਂ ਮੁਹਿੰਮ ਸ਼ੁਰੂ ਹੋਊਗੀ। ਜੀ ਸਰੋਤੇ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ। ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ
ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਫੈਕਟਰਿੰਗ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। ਲੋਡ ਲਾਉਂਦਿਆਂ ਸਾਰ ਸੇਮ ਡੇ 2 ਵਜੇ ਤੱਕ ਆਪਣੀ ਇਨਵੋਇਸ ਇਹਨਾਂ ਨੂੰ ਘੱਲੋ ਅਤੇ ਸੇਮ ਡੇ ਸ਼ਾਮ ਦੇ 5 ਵਜੇ ਤੱਕ ਆਪਣੇ ਅਕਾਊਂਟ ਦੇ ਵਿੱਚ ਤੁਸੀਂ ਡਾਲਰ ਦੇਖ ਸਕਦੇ ਹੋ। ਇਸ ਦੇ ਨਾਲ ਐਮਰਜੈਂਸੀ ਰੋਡ ਸਰਵਿਸ ਤੇ ਫਿਊਲ ਕਾਰਡ ਦੀਆਂ ਸੇਵਾਵਾਂ ਫੈਕਟਰਿੰਗ ਦੀ ਸਰਵਿਸ ਦੇ ਨਾਲ ਮੁਫਤ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 408 272 2600 408 272 2600। ਤੇ ਜੇ ਆਪਾਂ ਅਗਲੀ ਗੱਲ ਕਰਦੇ ਹਾਂ, ਸੁਖਾਣਾ ਦੀ ਜਿਹੜੀ ਆ ਖੁਦਕੁਸ਼ੀ ਮਾਮਲੇ ਦੇ ਵਿੱਚ ਕਈ ਵੱਡਿਆਂ ਲੋਕਾਂ ਦੇ ਨਾਮ ਆ ਰਹੇ ਆ, ਪਰ ਪੁਲਿਸ ਖਾਮੋਸ਼। ਜੀ ਇਹ ਜਿਹੜਾ ਮਾਮਲਾ ਹੈ, ਬਿਲਕੁਲ ਐਕਚੁਅਲੀ ਜਿਹੜਾ ਸੁਖਾਣਾ ਦੀ ਉਹ ਵੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਜੀ ਉਹਦੇ ਖੜੇ ਨੇ ਕਿ ਐਕਚੁਅਲੀ ਉਹ ਦਿਨਾਂ ਦੇ ਵਿੱਚ ਉੱਪਰ ਗਿਆ ਕਿਵੇਂ, ਕਿਉਂਕਿ ਉਹਦਾ ਨਾਮ ਜਿਹੜਾ ਸੀਗਾ ਜੀ ਉਹ ਐਕਚੁਅਲੀ ਬਿਹਾਰ ਤੋਂ ਆਇਆ ਹੋਇਆ ਸੀਗਾ ਜੀ, ਇੱਕ ਪ੍ਰਵਾਸੀ ਮਜ਼ਦੂਰ ਸੀਗਾ। ਦਿਨਾਂ ਦੇ ਵਿੱਚ ਉਹਨੇ ਜਿਹੜਾ ਜੀ ਉੱਪਰ ਗਿਆ, ਔਰ ਨਾਲ ਦੀ ਨਾਲ ਜਿਹੜੇ ਯੂਥ ਅਕਾਲੀ ਦਲ ਦੇ ਆਗੂ ਨੇ ਜੀ ਉਹਨਾਂ ਦਾ ਉਹ ਚਹੇਤਾ ਜਿਹੜਾ ਸੀਗਾ ਉਹ ਬਣ ਗਿਆ। ਸੰਤੋਸ਼ ਕੁਮਾਰ ਇਹਦਾ ਅਸਲ ਦੇ ਵਿੱਚ ਨਾਮ ਸੀਗਾ ਜੀ, ਬਾਅਦ ਦੇ ਵਿੱਚ ਸੰਤੋਖ ਸਿੰਘ ਸੁਖਾਣਾ ਜਿਹੜਾ ਸੀਗਾ ਉਹ ਬਣ ਗਿਆ ਜੀ। ਜਿਹੜੀ ਇਹਦਾ ਖੁਦਕੁਸ਼ੀ ਨੋਟ ਸੀਗਾ ਜੀ ਉਹਦੇ ਵਿੱਚ ਕਈ ਯੂਥ ਅਕਾਲੀ ਆਗੂਆਂ ਦੇ ਨਾਮ ਜਿਹੜੇ ਜੀ ਉਹ ਆਏ ਦੱਸੇ ਜਾਂਦੇ ਨੇ, ਪਰ ਪੁਲਿਸ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ ਚੁੱਪ ਹੈ। ਜਿਹੜਾ ਸੰਤੋਖ ਸਿੰਘ ਸੁਖਾਣਾ ਔਰ ਸੰਤੋਸ਼ ਕੁਮਾਰ ਜਿਹੜਾ ਸੀਗਾ ਜੀ ਉਹ ਪੁਲਿਸ ਦੀ ਮੌਜੂਦਗੀ ਦੇ ਵਿੱਚ ਲੁਧਿਆਣੇ ਦੇ ਇੱਕ ਹੋਟਲ ਦੇ ਵਿੱਚ ਫਾਹਾ ਲੈ ਕੇ ਜਿਹੜਾ ਉਹ ਮਰ ਗਿਆ ਸੀਗਾ, ਤੇ ਉਹਨੇ ਇੱਕ ਸੁਸਾਈਡ ਨੋਟ ਵੀ ਜਿਹੜਾ ਉਹ ਛੱਡਿਆ ਸੀਗਾ, ਜਿਹੜਾ ਕਿ ਕਈ ਤਰ੍ਹਾਂ ਦੇ ਸਵਾਲ ਜਿਹੜੇ ਆ ਜੀ ਉਹ ਖੜੇ ਕਰ ਰਿਹਾ ਕਿ ਇਹ ਜਿਹੜਾ ਅਸਲ ਦੇ ਵਿੱਚ ਸੁਖਾਣਾ ਜਿਹੜਾ ਸੀਗਾ ਉਹ ਸੁਸਾਈਡ ਕਿਉਂ ਕਰ ਗਿਆ, ਤੇ ਜਿਹੜੀ ਪੁਲਿਸ ਹੈ ਉਹ ਉਹਨਾਂ ਲੋਕਾਂ ਨੂੰ ਹੱਥ ਕਿਉਂ ਨਹੀਂ ਪਾ ਰਹੀ ਜਿਨ੍ਹਾਂ ਦਾ ਨਾਮ ਇਸ ਸੁਸਾਈਡ ਨੋਟ ਦੇ ਵਿੱਚ ਸੰਤੋਖ ਸਿੰਘ ਸੁਖਾਣਾ ਜਿਹੜਾ ਜੀ ਉਹ ਲਿਖ ਕੇ ਗਿਆ ਜੀ। ਇਹ ਪੰਜਾਬ ਦਾ ਵਰਤਾਰਾ ਹੀ ਹੋ ਗਿਆ ਜੀ। ਪੰਜਾਬ ਦੇ ਵਿੱਚ ਕੁਝ ਵੀ ਹੋਵੇ ਗਲਤ ਜਿਹੜਾ ਜੀ ਉਹਦੇ ਪਿੱਛੇ ਜਿਹੜਾ ਜੀ ਅਕਾਲੀ ਦਲ ਵਾਲੇ ਜਿਹੜੇ ਨੇ ਜੀ ਉਹਨਾਂ ਦਾ ਨਾਮ ਜਿਹੜਾ ਜ਼ਰੂਰ ਆ ਜਾਂਦਾ ਜੀ, ਯੂਥ ਅਕਾਲੀ ਦਲ ਦਾ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦਾ ਨਾਮ ਜੋੜੀ ਜਾਂਦਾ। ਜੀ 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 ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਸੰਨੀ ਦਿਓਲ ਤੇ ਉਸਦੇ ਸਾਥੀਆਂ ਦੇ ਉੱਤੇ ਬਰਨਾਲੇ ਦੇ ਵਿੱਚ ਪਰਚਾ ਦਰਜ। ਇਹ ਐਕਚੁਅਲੀ ਜਿਹੜੀ ਸੰਨੀ ਦਿਓਲ ਦੀ ਇੱਕ ਨਵੀਂ ਫਿਲਮ ਆ ਰਹੀ ਹੈ ਜੀ ਮੁਹੱਲਾ 80, ਇਹਨੂੰ ਲੈ ਕੇ ਜਿਹੜਾ ਜੀ ਇਹ ਮਾਮਲਾ ਤਕਰੀਬਨ ਭਖਦਾ ਜਾਂਦਾ। ਇਹਦੀ ਜਿਹੜੀ ਸ਼ਿਕਾਇਤ ਹੈ ਜੀ ਇੱਥੇ ਕੀਤੀ ਗਈ ਸੀਗੀ ਬਰਨਾਲੇ ਦੇ ਵਿੱਚ, ਔਰ ਹੁਣ ਇਹ ਪਤਾ ਲੱਗਿਆ ਜੀ ਕਿ ਸੰਨੀ ਦਿਓਲ ਔਰ ਫਿਲਮ ਦੇ ਪ੍ਰੋਡਿਊਸਰ ਤੇ ਬਾਕੀ ਜਿਹੜੇ ਕਲਾਕਾਰ ਨੇ ਜੀ ਉਹਨਾਂ ਦੇ ਜਿਹੜਾ ਜੀ ਉੱਤੇ ਮਾਮਲਾ ਜਿਹੜਾ ਜੀ ਇੱਥੇ ਦਰਜ ਕਰ ਲਿਆ ਗਿਆ ਜੀ। ਔਰ ਇਹਦੇ ਵਿੱਚ ਜਿਹੜਾ ਜੀ ਇਹ ਆਖਿਆ ਗਿਆ ਕਿ ਜਿਹੜੀ ਸੰਨੀ ਦਿਓਲ ਦੀ ਫਿਲਮ ਮੁਹੱਲਾ 80 ਆ ਉਹਦੇ ਉੱਤੇ ਇਹ ਕਿਹਾ ਗਿਆ ਕਿ ਉਹਦੇ ਡਾਇਰੈਕਟਰ ਤੇ ਫਿਲਮ ਅਦਾਕਾਰ 6 ਜਿਹੜੇ ਨੇ ਟੋਟਲ ਜੀ, ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਜਿਹੜਾ ਮਹਾਕਾਵੜ ਸੰਘ ਪੰਜਾਬ ਜਿਹੜਾ ਜੀ ਉਹਦੀ ਸ਼ਿਕਾਇਤ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਮਾਮਲਾ ਦਰਜ ਕਰਵਾਉਣ ਵਾਲਾ ਜਿਹੜਾ ਜੀ ਉਹ ਤਰਲੋਚਨ ਬਾਂਸਲ ਜਿਹੜਾ ਹੈ ਜੀ ਤਪਾ ਦਾ ਰਹਿਣ ਵਾਲਾ, ਉਹਨੇ ਇਹ ਕਿਹਾ ਕਿ ਮੁਹੱਲਾ 80 ਜਿਹਦੇ ਵਿੱਚ ਸੰਨੀ ਦਿਓਲ ਦੀ ਮੁੱਖ ਅਦਾਕਾਰ ਵਜੋਂ ਭੂਮਿਕਾ ਆ, ਉਹਦੇ ਵਿੱਚ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਜਿਹੜੀ ਪਹੁੰਚਾਉਂਦੇ ਡਾਇਲਾਗ ਉਹਨਾਂ ਦੀ ਵਰਤੋਂ ਬਹੁਤ ਕੀਤੀ ਗਈ ਹੈ, ਜਿਹਦੇ ਕਰਕੇ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਹੋਈਆਂ ਨੇ। ਸੋ ਪਰਚਾ ਦਰਜ ਹੋਣ ਤੋਂ ਬਾਅਦ ਇਹ ਫਿਲਮ ਜਿਹੜੀ ਹੈ ਜੀ ਰਿਲੀਜ਼ ਤੋਂ ਪਹਿਲਾਂ ਹੀ ਇੱਕ ਕਿਸਮ ਦੇ ਨਾਲ ਵਿਵਾਦਾਂ ਦੇ ਵਿੱਚ ਜਿਹੜੀ ਹੈ ਜੀ ਉਹ ਘਿਰ ਗਈ। ਜੀ ਜੀ। ਵੈਸੇ ਅਕਸਰ ਹੀ ਜਿਹੜਾ ਅੱਜ ਕੱਲ੍ਹ ਇਹ ਚੀਜ਼ ਦੇਖੀ ਜਾ ਰਹੀ ਆ ਵੀ ਕੋਈ ਨਾ ਕੋਈ ਮੂਵੀ ਜਦੋਂ ਵੀ ਰਿਲੀਜ਼ ਹੋਣ ਦੇ ਕਿਨਾਰੇ ਹੁੰਦੀ ਆ ਉਹ ਹਮੇਸ਼ਾ ਹੀ ਵਿਵਾਦਾਂ 'ਚ ਘਿਰ ਜਾਂਦੀ ਆ। ਇਸ਼ਾਰਾ ਜਿਹੜੇ ਆ ਸਾਰੇ ਜਣੇ ਸਮਝਦੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰੀਏ ਪਿੰਕੀ ਕੈਟ ਜਿਹੜਾ ਹਾਈ ਕੋਰਟ ਦੇ ਵਿੱਚ। ਜੀ ਪਿੰਕੀ ਕੈਟ ਵਾਲਾ ਜਿਹੜਾ ਮਸਲਾ ਜੀ ਸਮੇਂ-ਸਮੇਂ ਤੇ ਭਖਦਾ ਰਿਹਾ, ਚਾਹੇ ਉਹਦੇ ਵੱਲੋਂ ਅਵਤਾਰ ਸਿੰਘ ਗੋਲਾ ਨੂੰ ਕਤਲ ਕੀਤਾ ਜਾਣਾ ਹੋਵੇ, ਚਾਹੇ ਉਹਦੀ ਜਿਹੜੀ ਮੁੜ ਕੇ ਪਰਚਾ ਦਰਜ ਨਾ ਕੀਤਾ ਜਾਣਾ ਹੋਵੇ, ਤੇ ਬਾਅਦ ਦੇ ਵਿੱਚ ਜਿਹੜੀ ਉਹਦੀ ਉਮਰ ਕੈਦ ਜਿਹੜੀ ਆ ਉਹ ਮਹੀਨਿਆਂ ਦੇ ਵਿੱਚ ਮੁੱਕ ਜਾਣੀ ਜਿਹੜੀ ਹੋਵੇ, ਜਦੋਂ ਕਿ ਕਈ ਜਿਹੜੇ ਨੇ ਉਹ ਕੈਦ ਕੱਟ ਕੇ ਕਿੰਨੇ ਦੇਰ ਤੋਂ ਜਿਹੜਾ ਜੀ ਉਹ ਬੈਠੇ ਨੇ ਜੇਲ੍ਹਾਂ ਦੇ ਵਿੱਚ। ਹੁਣ ਇੱਕ ਵਾਰੀ ਫੇਰ ਜਿਹੜਾ ਜੀ ਇਹ ਮਾਮਲਾ ਭਖਿਆ ਹੈ, ਜਦੋਂ ਪਿਛਲੇ ਦਿਨੀ ਪੁਲਿਸ ਨੇ ਉਹਨੂੰ ਚੁੱਪ ਕੀਤਿਆਂ ਜਿਹੜਾ ਬਹਾਲ ਕਰਤਾ ਸੀਗਾ, ਮੁੜ ਕੇ ਮਾਮਲਾ ਜਦੋਂ ਸਾਹਮਣੇ ਆਇਆ ਤਾਂ ਕੰਟਰੋਵਰਸੀ ਜਿਹੜੀ ਸੀ ਇਸ ਮਸਲੇ ਦੇ ਉੱਤੇ ਛਿੜ ਪਈ, ਔਰ ਇਸ ਕੰਟਰੋਵਰਸੀ ਨੇ ਜਿਹੜਾ ਸੀਗਾ ਜੀ ਉਹ ਇਹ ਜਿਹੜਾ ਸੀਗਾ ਜੀ ਵਾਪਸ ਲੈਣਾ ਪਿਆ, ਜਿਹੜਾ ਇਹਦੇ ਬਹਾਲੀ ਵਾਲਾ ਮਸਲਾ ਸੀਗਾ। ਹੁਣ ਪਿੰਕੀ ਕੈਟ ਜਿਹੜਾ ਜੀ ਉਹਨੇ ਅਦਾਲਤ ਦਾ ਸਹਾਰਾ ਲਿਆ। ਹਾਈ ਕੋਰਟ ਦੇ ਵਿੱਚ ਉਹਨੇ ਜਿਹੜੀ ਡਿਸੀਜਨ ਕੀਤੀ ਹੈ ਕਿ ਜਦੋਂ ਮੇਰੇ ਵਰਗੇ ਹੋਰ ਕੇਸਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਕਿਸੇ ਮਾਮਲੇ 'ਚ ਸਜ਼ਾ ਹੋਈ ਹੈ ਮੁੜ ਕੇ ਉਹਨਾਂ ਦੀ ਬਹਾਲੀ ਹੋ ਜਾਂਦੀ ਹੈ, ਤਾਂ ਮੇਰੀ ਬਹਾਲੀ ਜਿਹੜੀ ਹੈ ਜੀ ਉਹ ਕਿਉਂ ਰੋਕੀ ਗਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਰਜ ਹੋਏ ਮਾਮਲੇ ਦੇ ਬਾਰੇ ਦੇ ਵਿੱਚ ਜਿਹੜਾ ਨੋਟਿਸ ਹੈ ਜੀ ਉਹ ਸਰਕਾਰ ਨੂੰ ਜਾਰੀ ਹੋ ਗਿਆ, ਤੇ ਇਹਦੀ ਅਗਲੀ ਸੁਣਵਾਈ ਜਿਹੜੀ ਅਜੇ ਅਗਲੇ ਮਹੀਨੇ ਦੇ ਵਿੱਚ ਉਹ ਰੱਖੀ ਗਈ ਹੈ।
ਦੇਖਦੇ ਹਾਂ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਇਸ ਮਸਲੇ ਦੇ ਉੱਤੇ ਕੀ ਜਵਾਬ ਜਿਹੜਾ ਜੀ ਉਹ ਦਿੰਦੀ ਹੈ। ਜੇ ਟੈਕਨੀਕਲ ਪੱਖ ਦੇਖਿਆ ਜਾਵੇ ਤਾਂ ਸਰਕਾਰ ਇਹਦੇ ਵਿੱਚ ਜਿਹੜੀ ਜੀ ਉਹ ਘਿਰੂਗੀ। ਉਹਦਾ ਰੀਜ਼ਨ ਇਹ ਹੈ ਕਿ ਪਹਿਲਾਂ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਬਹਾਲੀਆਂ ਨੇ ਉਹ ਹੋਈਆਂ ਨੇ। ਜੇ ਉਹਦੇ ਉੱਤੇ ਆਧਾਰ ਬਣਾ ਕੇ ਜਿਵੇਂ ਮਿੰਕੀ ਦਾਸ ਨੇ ਇਹ ਪਾਇਆ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਉਸ ਹਿਸਾਬ ਦੇ ਨਾਲ ਟੈਕਨੀਕਲੀ ਤਾਂ ਉਹ ਜਿਹੜਾ ਜੀ ਉਹ ਵਿਨ ਕਰਦਾ। ਬਾਕੀ ਕਿਉਂਕਿ ਮਸਲਾ ਲੰਬਾ ਚੱਲਣ ਵਾਲਾ ਜੀ, ਦੇਖਦੇ ਹਾਂ ਸਰਕਾਰ ਇਹਦਾ ਜਵਾਬ ਕੀ ਦਿੰਦੀ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਐਂਟੀ ਕਰਪਸ਼ਨ ਬਿਊਰੋ ਦਿੱਲੀ ਵਾਲੇ ਜਿਹੜੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਾਈ ਕੋਰਟ ਵੱਲੋਂ ਝਟਕਾ। ਇਹ ਜਿਹੜਾ ਐਕਚੁਅਲੀ ਮਾਮਲਾ ਹੈ ਜੀ, ਇਹ ਇੱਕ ਤਾਂ ਜਿਹੜੀ ਹੈ ਜੀ ਸਰਕਾਰ ਉਹਦੇ ਵੱਲੋਂ ਜਿਹੜਾ ਲਾਇਆ ਗਿਆ ਸੀ ਐਂਟੀ ਕਰਪਸ਼ਨ ਬਿਊਰੋ ਦਾ ਹੈਡ, ਔਰ ਦੂਸਰਾ ਜਿਹੜਾ ਸੀਗਾ ਜੀ ਉਹ ਲਾ ਦਿੱਤਾ ਗਿਆ ਸੀਗਾ ਜਿਹੜਾ ਲੈਫਟੀਨੈਂਟ ਗਵਰਨਰ ਹੈ ਉਹਦੇ ਵੱਲੋਂ ਮੀਣਾ। ਤੋ ਇਹ ਜਿਹੜਾ ਜੀ ਮਾਮਲਾ ਅਦਾਲਤ ਦੇ ਵਿੱਚ ਸੀਗਾ। ਸਰਕਾਰ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਮੀਣਾ ਨੂੰ ਉਹਦੇ ਅਹੁਦੇ ਤੋਂ ਜਿਹੜਾ ਜੀ ਉਹ ਹਟਾਇਆ ਜਾਵੇ। ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜਾ ਡਿਪਟੀ ਲਾਇਆ ਗਿਆ ਇਹਦਾ ਕੋਈ ਅਹੁਦਾ ਹੀ ਹੈ ਨਹੀਂਗਾ ਕਰਪਸ਼ਨ ਬਿਊਰੋ ਦੇ ਵਿੱਚ ਜੀ। ਹੁਣ ਜਿਹੜੀ ਹਾਈ ਕੋਰਟ ਆ ਦਿੱਲੀ ਦੀ, ਉਹਨੇ ਇਸ ਸੰਬੰਧੀ ਜਿਹੜਾ ਜੀ ਉਹ ਫੈਸਲਾ ਦਿੰਦਿਆਂ ਹੋਇਆ ਇਹ ਗੱਲ ਆਖੀ ਹੈ ਕਿ ਇਹਦੇ ਉੱਤੇ ਸਟੇ ਨਹੀਂ ਦਿੱਤਾ ਉਹਨਾਂ ਨੇ। ਔਰ ਹਾਂ, ਇਹਨਾਂ ਇੱਕ ਸੈਂਟਰ ਦੀ ਸਰਕਾਰ ਨੂੰ ਇਹਦੇ ਸੰਬੰਧ ਦੇ ਵਿੱਚ ਨੋਟਿਸ ਜਿਹੜਾ ਜੀ ਉਹ ਜਾਰੀ ਜ਼ਰੂਰ ਕਰ ਦਿੱਤਾ ਹੈ। ਇਸ ਨੋਟਿਸ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਦੱਸਿਆ ਜਾਵੇ ਕਿ ਉੱਥੇ ਮੀਣਾ ਨੂੰ ਜਿਹੜਾ ਜੀ ਉਹ ਕਿਉਂ ਜਿਹੜਾ ਲਾਇਆ ਗਿਆ, ਪਰ ਤੁਰੰਤ ਇਹਦੇ ਉੱਤੇ ਸਟੇ ਨਹੀਂ ਦਿੱਤਾ। ਕੋਈ ਰਾਹਤ ਜਿਹੜੀ ਹੈ ਜੀ ਉਹ ਦੇਣ ਤੋਂ ਨਾ ਕੀਤੀ ਹੈ। ਔਰ ਜਿਹੜਾ ਹਾਈ ਕੋਰਟ ਦਾ ਫੈਸਲਾ ਜੀ ਉਹ ਤੋਂ ਤਕਰੀਬਨ ਇਹ ਸਾਫ਼ ਹੈ ਕਿ ਮੀਣਾ ਜਿਹੜਾ ਜੀ ਉਹ ਅਜੇ ਐਂਟੀ ਕਰਪਸ਼ਨ ਬਿਊਰੋ ਦੇ ਵਿੱਚ ਬਣਿਆ ਜਿਹੜਾ ਜੀ ਉਹ ਰਹੂਗਾ। 11 ਅਗਸਤ ਨੂੰ ਅਗਲੀ ਸੁਣਵਾਈ ਜਿਹੜੀ ਹੈ ਜੀ ਉਹ ਇਸ ਮਸਲੇ ਦੇ ਵਿੱਚ ਹੋਣ ਦੇ ਆਸਾਰ ਨੇ। ਉਦੋਂ ਤੱਕ ਇਹ ਟਕਰਾਓ ਜਿਹੜਾ ਜੀ ਉੱਦਾਂ ਹੀ ਚੱਲੀ ਜਾਊਗਾ। ਕਿਤੇ ਐਂਟੀ ਕਰਪਸ਼ਨ ਬਿਊਰੋ ਨੇ ਕਈ ਜਿਹੜੇ ਉਹ ਫੜਨੇ ਸਨ ਕਰਪਟ ਲੋਕ, ਤੇ ਹੁਣ ਦੋ ਅਫਸਰਾਂ ਦੇ ਵਿਚਾਲੇ ਉਲਝਾ ਕੇ ਜਿਹੜਾ ਜੀ ਉਹ ਕੇਂਦਰ ਦੀ ਸਰਕਾਰ ਨੇ ਮਸਲਾ ਰੱਖਿਆ। ਜੀ ਜੀ ਤੇ ਜੇ ਅਗਲੀ ਆਪਾਂ ਗੱਲ ਕਰੀਏ ਮੋਦੀ ਹੁਣਾਂ ਦੀ ਜਿਹੜੀ ਆ ਲਲਿਤ ਗੇਟ ਦੇ ਉੱਤੇ ਜਿਹੜਾ ਪੂਰਾ ਲਲਿਤ ਮੋਦੀ ਵਾਲੇ ਵਿਵਾਦ ਦੇ ਉੱਤੇ ਖਾਮੋਸ਼ੀ ਉਹ ਕਾਫੀ ਚਰਚਾ ਦੇ ਵਿੱਚ ਆ ਰਹੀ ਆ। ਮਨ ਕੀ ਬਾਤ ਦੇ ਵਿੱਚ ਵੀ ਕਿਤੋਂ ਵੀ ਆਵਾਜ਼ ਨਾ ਆਈ। ਮਨ ਕੀ ਬਾਤ ਜਿਹੜੀ ਹੈ ਜੀ ਉਹ ਤਾਂ ਹੁਣ ਐਵੇਂ ਉਹਨੂੰ ਮਨ ਕੀ ਬਾਤ ਪਤਾ ਨਹੀਂ ਕਿਹਾ ਕਿਵੇਂ ਜਾਂਦਾ, ਕਿਉਂਕਿ ਜਦੋਂ ਨਰਿੰਦਰ ਮੋਦੀ ਨੇ ਸ਼ੁਰੂ ਕੀਤਾ ਸੀ ਕੁਝ ਲੋਕ ਕਹਿੰਦੇ ਸਨ ਚਲੋ ਇਹਦੇ ਨਾਲ ਇਹ ਹੋ ਗਿਆ, ਆਲ ਇੰਡੀਆ ਰੇਡੀਓ ਲੋਕੀ ਸਾਨੂੰ ਹੀ ਹਟ ਗਏ ਸਨ ਤੇ ਹੁਣ ਸੁਣਨ ਲੱਗ ਗਏ ਨੇ ਕਮ ਸੇ ਕਮ ਜੀ 3-4 ਹਫ਼ਤਿਆਂ ਤੋਂ ਬਾਅਦ ਉਹੀ ਜਿਹੋ ਜਿਹੇ ਉਹਨਾਂ ਦੇ ਲੈਕਚਰ ਦੇ ਵਿੱਚ ਬੇਥਵੀਆਂ ਨੇ ਉਹ ਜਿਹੀਆਂ ਇਹਦੇ ਵਿੱਚ ਜਿਹੜੀਆਂ ਸੁਣਨੀਆਂ ਸ਼ੁਰੂ ਹੋ ਗਈਆਂ। ਜਦੋਂ ਇਸ ਵੇਲੇ ਲਲਿਤ ਮੋਦੀ ਜਿਹੜਾ 700 ਕਰੋੜੀ ਘਪਲੇਬਾਜ਼ ਹੈ ਉਹਦਾ ਮਸਲਾ ਚੱਲ ਰਿਹਾ ਹੈ, ਸੁਸ਼ਮਾ ਸਵਰਾਜ ਦੇ ਅਸਤੀਫੇ ਨੂੰ ਲੈ ਕੇ ਗੱਲ ਚੱਲ ਰਹੀ ਹੈ, ਸਿਮਰਤੀ ਇਰਾਨੀ ਵਾਲੀ ਜਿਹੜੀ ਹੈ ਉਹ ਗੱਲ ਚੱਲ ਰਹੀ ਹੈ, ਸਾਰੇ ਮਸਲੇ ਨੂੰ ਬਣਾਉਂਦਿਆਂ ਹੋਇਆ ਟਪਲੀਆਂ ਮਾਰ ਕੇ ਇੱਧਰ ਉੱਧਰ ਦੀਆਂ ਮਨ ਕੀ ਬਾਤ ਦੇ ਵਿੱਚ ਨਰਿੰਦਰ ਮੋਦੀ ਹੋਰੀ ਜਿਹੜੇ ਜੀ ਆਓ ਗਏ। ਤੋ ਜਿਹੜੀ ਆਪੋਜੀਸ਼ਨ ਆ ਜੀ ਉਹ ਘੇਰਨ ਦਾ ਯਤਨ ਕਰ ਰਹੀ ਹੈ ਨਰਿੰਦਰ ਮੋਦੀ ਹੋਰਾਂ ਨੂੰ ਕਿ ਇਹ ਕਾਹਦੀ ਮਨ ਕੀ ਬਾਤ ਹੋਈ ਜਿਹਦੇ ਉੱਤੇ ਕਰੰਟ ਕੋਈ ਗੱਲ ਹੀ ਨਹੀਂ ਕੀਤੀ, ਔਰ ਸੈਲਫੀਆਂ ਦੀ ਗੱਲ ਕਰਕੇ ਜਿਹੜਾ ਜੀ ਉਹ ਨਰਿੰਦਰ ਮੋਦੀ ਹੋਰੀ ਚਲੇ ਗਏ। ਹੁਣ ਬਹੁਤਾ ਕੁਝ ਜਿਹੜਾ ਨਾ ਜੀ ਉਹ ਹੌਲੀ ਹੌਲੀ ਸਾਹਮਣੇ ਆਈ ਜਾਂਦਾ ਨਰਿੰਦਰ ਮੋਦੀ ਹੋਰਾਂ ਦਾ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਚੌਥੀ ਦੀ ਜਿਹੜੀ ਕਿਤਾਬ ਹੁੰਦੀ ਸੀ ਉਹਦੇ ਵਿੱਚ ਕਹਾਣੀ ਹੁੰਦੀ ਸੀ ਕਿ ਕੋਈ ਨੀਲਾ ਗਿੱਦੜ ਸੀਗਾ ਜੀ ਜਿਹੜਾ ਦਲਾਲੀ ਦੇ ਟੱਪ 'ਚ ਡਿੱਗ ਪਿਆ ਸੀ, ਉਹਦਾ ਰੰਗ ਨੀਲਾ ਹੋ ਗਿਆ ਸੀ, ਫਿਰ ਹੌਲੀ ਹੌਲੀ ਲੱਥਣਾ ਸ਼ੁਰੂ ਹੋ ਗਿਆ ਜੀ, ਫਿਰ ਉਹ ਹੌਂਕਣ ਲੱਗ ਗਿਆ ਜੀ। ਜੀ ਬਿਲਕੁਲ ਜੀ। ਤੇ ਇੱਕ ਬੜੀ ਵਧੀਆ ਟਿੱਪਣੀ ਵੀ ਜਿਹੜੀ ਦੇਖਣ ਨੂੰ ਮਿਲੀ ਸੀਗੀ ਫੇਸਬੁੱਕ ਵਗੈਰਾ ਦੇ ਉੱਤੇ ਵੀ ਜਿਹੜੀ ਰੱਖੜੀ ਦੀ ਗੱਲ ਕਰ ਰਹੇ ਸੀ, ਸ਼ਾਇਦ ਆਪਣੀਆਂ ਭੈਣਾਂ ਸੁਸ਼ਮਾ ਵਸੁੰਧਰਾ ਤੇ ਜਿਹੜੀ ਆ ਸਮ੍ਰਿਤੀ ਇਰਾਨੀ ਉਹਨਾਂ ਨੂੰ ਬਚਾਉਣ ਦੀ ਹੀ ਉਸ ਦੇ ਵਿੱਚ ਗੱਲ ਕਰ ਰਹੇ ਸੀ। ਇਸ ਤਰੀਕੇ ਦੇ ਨਾਲ ਭਰਾ ਦਾ ਪਿਆਰ ਜਤਾ ਰਹੇ ਸੀ। ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਬਾਰੇ ਜਿਹੜੀ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਠੀਕ ਹੈ। ਕੀਤੀ ਮੋਦੀ ਨੇ ਸਿਫਤ ਹਰਿਆਣੀਆਂ ਦੀ, ਸੁਣਿਆ ਬੜਾ ਸਰਪੰਚ ਕੋਈ ਨੇਕ ਮੀਆਂ ਜੀ। ਕੀਤੀ ਮੋਦੀ ਨੇ ਸਿਫਤ ਹਰਿਆਣੀਆਂ ਦੀ, ਸੁਣਿਆ ਬੜਾ ਸਰਪੰਚ ਕੋਈ ਨੇਕ ਮੀਆਂ, ਕੁੜੀ ਜੰਮ ਪਏ ਪਿੰਡ ਵਿੱਚ ਕਿਸੇ ਵਿਹੜੇ, ਸੈਲਫੀ ਲੈਂਦਾ ਤੇ ਕੱਟੇ ਫਿਰ ਕੇਕ ਮੀਆਂ ਜੀ। ਕਈ ਉਸੇ ਹਰਿਆਣੇ ਵਿੱਚ ਨਗਰ ਐਸੇ, ਸਿਰਫ ਪੁੱਤਾਂ ਦੀ ਰੱਖਣ ਜੋ ਟੇਕ ਮੀਆਂ, ਬਾਤ ਅਕਲ ਦੀ ਲੱਗੇ ਕੋਈ ਕਰਨ ਉੱਥੇ, ਫਿਰ ਉਹ ਦਿੰਦੀ ਬਰਾਦਰੀ ਛੇਕ ਮੀਆਂ ਜੀ। 22 ਪਿੰਡਾਂ ਦੀ ਉੱਥੋਂ ਹੁਣ ਖਬਰ ਆਈ, ਪੁੱਤ ਜੰਮਰੇ ਜੰਮੀ ਨਹੀਂ ਕੁੜੀ ਮੀਆਂ ਜੀ। 22 ਪਿੰਡਾਂ ਦੀ ਉੱਥੋਂ ਹੁਣ ਖਬਰ ਆਈ, ਪੁੱਤ ਜੰਮਰੇ ਜੰਮੀ ਨਹੀਂ ਕੁੜੀ ਮੀਆਂ, ਕਰਦਾ ਮਨ ਦੀ ਬਾਤ ਕੋਈ ਕਰੇ ਮੋਦੀ, ਅਕਲ 16ਵੀਂ ਸਦੀ ਨਾਲ ਜੁੜੀ ਨਹੀਂ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ।
ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮਿਹਰਬਾਨੀ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।